ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਆ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਪੰਜਾਬ ਤੇ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸੋ ਮਿੰਟੂ ਜੀ, ਰੁੱਖ ਖਬਰਾਂ ਦਾ ਕਰੀਏ ਤੇ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਕੇਂਦਰੀ ਮੰਤਰੀ ਮੰਡਲ ਵਿੱਚ ਵਿਸਥਾਰ ਦੇ ਕਿਆਫੇ ਲਗਾਏ ਜਾ ਰਹੇ ਨੇ ਜੀ। ਹਾਂ, ਸਾਰੇ ਪਾਸੇ ਕਿਆਫਿਆਂ ਦਾ ਦੌਰ ਹੈ। ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦਾ ਕਿਆਫਾ, ਉਹ ਕਿਆਫਾ ਨਿਰਾ ਲਿਫਾਫਾ ਹੀ ਨਿਕਲਿਆ, ਕਿਉਂਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਬਈ ਆਪਾਂ ਤਾਂ ਹਾਥੀ ਵਾਲਿਆਂ ਨਾਲ ਆ ਜੀ ਤੇ ਕਮਲ ਵਾਲਿਆਂ ਨਾਲ ਅਸੀਂ ਨਹੀਂ ਜਾਣਾ। ਉਧਰੋਂ ਕਮਲ ਵਾਲੇ ਕਹਿੰਦੇ ਕਿ ਕਮਾਲ ਹੋ ਗਈ, ਅਸੀਂ ਤੇ ਬਈ 117 ਤੇ ਲੜਨਾ, 13 ਤੇ ਲੜਨਾ, ਇਕੱਲੇ ਹੀ ਲੜਨਾ। ਤਾਂ ਬਸ ਉਹ ਕਿਆਫਾ ਲਿਫਾਫਾ ਹੋ ਗਿਆ। ਤੇ ਫਿਰ ਹੁਣ ਉਹਤੇ ਬਾਅਦ ਇੱਕ ਗੱਲ ਜਿਹੜੀ ਇਹ ਚੱਲ ਰਹੀ ਸੀਗੀ ਕਿ ਬਈ ਸੁਖਬੀਰ ਸਿੰਘ ਬਾਦਲ ਕੇਂਦਰੀ ਵਜ਼ਾਰਤ ਦੇ ਵਿੱਚ ਜਾ ਸਕਦੇ ਆ ਜੀ। ਹੁਣ ਉਹਦਾ ਚਰਚਾ ਬੜਾ ਵੱਡਾ ਸੀ, ਉਹਦੇ ਮਾਇਨੇ ਵੀ ਵੱਡੇ ਸੀਗੇ ਗੁਰਪ੍ਰੀਤ ਜੀ, ਕਿਉਂਕਿ ਭਾਜਪਾ ਨੂੰ ਜ਼ਰੂਰਤ ਹੈ ਅੱਜ 1996 ਦੇ ਵਾਂਗ ਮਾਈਨੋਰਟੀ ਦੇ ਕਿਸੇ ਵੱਡੇ ਚਿਹਰੇ ਦੀ ਵੀ। ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਵਿਰੋਧੀ ਖੇਮਾ ਇੱਕ ਜੁਟਤਾ ਦੀਆਂ ਮਸ਼ਕਾਂ ਕਰਦਾ ਪਿਆ ਕਿ ਉਸਨੂੰ ਬੰਨ ਲਾਉਣ ਵਾਸਤੇ, ਉਸਨੂੰ ਕਾਟਵਾਂ ਰੂਪ ਦੇਣ ਵਾਸਤੇ ਕਿ ਕੋਈ ਇਸ ਤਰ੍ਹਾਂ ਜਿਹੜੇ ਗੁੱਸੇ ਆ ਤਾਂ ਉਹਨਾਂ ਪੁਰਾਣੇ ਮਿੱਤਰਾਂ ਨੂੰ ਅਸੀਂ ਮੋੜ ਕੇ ਲਿਆਈਏ। ਜਿਵੇਂ ਕਹਿੰਦੇ ਛੱਲਾ ਮੁੜ ਕੇ ਨਹੀਂ ਆਇਆ, ਇਹ ਕਹਿੰਦੇ ਵੀ ਆਪਾਂ ਛੱਲੇ ਮੋੜ ਲਿਆਈਏ। ਤਾਂ ਗੱਲ ਇਹ ਆ ਕਿ ਇਹ ਸੀਗਾ ਉੱਤੇ ਚਰਚਾ। ਹੁਣ ਦੇਖੋ ਕੁਝ ਠੱਪ ਹੋ ਗਿਆ ਗੱਲ ਦਾ। ਜਿਵੇਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਕਿ ਬਈ ਸਾਡਾ ਜਿਹੜਾ ਹੈ ਉਹ ਬਸਪਾ ਦੇ ਨਾਲ ਗੱਠਜੋੜ ਆ, ਭਾਜਪਾ ਦੇ ਨਾਲ ਗੱਠਜੋੜ ਵਾਲੀਆਂ ਗੱਲਾਂ ਨਿਰਾ ਹੀ ਅਟਕਲ ਪਛੂ ਆ ਜੀ। ਹੁਣ ਦੂਸਰੇ ਪਾਸੇ ਜੇ ਆ ਜਾਈਏ, ਕੇਂਦਰੀ ਰੀਸ਼ਫਲਿੰਗ ਦੀ ਜਿਹੜੀ ਕਹਿ ਲਓ ਕਿ ਇਸ ਵੇਲੇ ਖਬਰ ਹੈ ਤਾਂ ਉਹ ਵਾਕਿਆ ਹੈਰਾਨ ਕਰਦੀ ਹੈ, ਕਿਉਂਕਿ ਇੱਥੇ ਪੰਜਾਬ ਦੇ ਵਿੱਚ ਬ੍ਰੇਕਾਂ ਲੱਗ ਗਈਆਂ। ਹੁਣ ਜੇ ਆਪਾਂ ਉਤਲੇ ਪੱਧਰ ਤੋਂ ਦੇਖਦੇ ਹਾਂ ਕਿ ਨੈਸ਼ਨਲ ਲੈਵਲ ਤੇ ਇੱਕ ਤਾਂ ਇਹ ਖਬਰ ਆ ਰਹੀ ਆ ਕਿ ਮੌਨਸੂਨ ਸੈਸ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ 18 ਜੁਲਾਈ ਨੂੰ, ਕਿ ਉਹ ਤੋਂ 2-4 ਦਿਨ ਪਹਿਲਾਂ ਰੀਸ਼ਫਲਿੰਗ ਹੋ ਜਾਏਗੀ ਕੇਂਦਰੀ ਵਜ਼ਾਰਤ ਦੀ। ਪਰ ਉਹਦੇ ਵਿੱਚ ਜਿਹੜੇ ਚਿਹਰੇ ਸ਼ਾਮਲ ਹੋ ਸਕਦੇ ਆ, ਵੈਸੇ ਤੇ ਕਹਿੰਦੇ ਆ ਕਿ ਇਹ ਜਿਹੜਾ ਫੇਰ ਬਦਲ ਆ ਵੱਡਾ ਹੋ ਸਕਦਾ ਹੈ, ਰੱਦੋ ਬਦਲ ਵੱਡਾ ਹੋ ਸਕਦਾ ਹੈ। ਤਾਂ ਇਹਦੇ ਵਿੱਚ ਕੁਝ ਚਿਹਰੇ ਜਿਹੜੇ ਆ ਉਹ ਕਹਿੰਦੇ ਆ ਕਿ ਪੁਰਾਣੇ ਮਿੱਤਰ ਹੋ ਸਕਦੇ ਆ ਭਾਈ। ਤੇ ਇਹ ਜਿਹੜੀ ਚਰਚਾ ਚੱਲਦੀ ਆ, ਅੱਜ ਮੈਂ ਇੱਕ ਨੈਸ਼ਨਲ ਨਿਊਜ਼ਪੇਪਰ ਦੇ ਪਹਿਲੇ ਪੰਨੇ ਤੇ ਇਹ ਖਬਰ ਪੜ੍ਹੀ ਆ। ਉਹ ਕਹਿੰਦੇ ਆ ਕਿ ਦੇਖੋ ਜੀ, ਚੰਦਰਬਾਬੂ ਨਾਇਡੂ ਆ ਸਕਦਾ ਕੇਂਦਰੀ ਵਜ਼ਾਰਤ ਚ। ਤੁਹਾਨੂੰ ਯਾਦ ਹੋਏਗਾ ਆਂਧਰਾ ਵਾਲੇ ਨਾਇਡੂ ਸਾਹਿਬ ਵੀ ਇਹਨਾਂ ਨਾਲੋਂ ਰੁੱਸ ਕੇ ਚਲੇ ਗਏ ਸਨ, ਉਹ ਵੀ ਮਿੱਤਰ ਸੀਗੇ ਸਾਰਿਆਂ ਤੋਂ ਪਹਿਲਾਂ। ਜੇ ਆਪਾਂ ਦੇਖੀਏ ਫਿਰ ਬਾਅਦ ਚ ਸ਼ਿਵ ਸੈਨਾ ਵਾਲੇ ਵੀ ਗਏ, ਕੁਝ ਹੋਰ ਵੀ ਗਏ, ਗੋਆ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਨਾਲ ਦੇ ਸੀ ਉਹ ਰੁੱਸ ਗਏ। ਮਤਲਬ ਕਿ ਉਸ ਤੋਂ ਬਾਅਦ ਤਾਂ ਕਾਫੀ ਕੁਝ ਹੋਇਆ ਨਾ, ਕਸ਼ਮੀਰ ਚ ਵੀ ਗੱਠਜੋੜ ਟੁੱਟਿਆ। ਤਾਂ ਇਹ ਸਾਰੀਆਂ ਚੀਜ਼ਾਂ ਤਾਂ ਸੀ। ਚੰਦਰਬਾਬੂ ਨਾਇਡੂ ਦਾ ਜਾਣਾ ਕਾਫੀ ਉਦੋਂ ਇੱਕ ਵੱਡਾ ਝਟਕਾ ਸੀਗਾ ਕਿ ਕੇਂਦਰ ਦੇ ਵਿੱਚ ਸਰਕਾਰ ਹੋਵੇ ਤੇ ਨਾਇਡੂ ਇੱਥੋਂ ਰੁੱਸ ਕੇ ਚਲੇ ਗਿਆ। ਪਰ ਹੁਣ ਉਹਦਾ ਵੀ ਚਰਚਾ। ਤੇ ਦੂਸਰੇ ਨੰਬਰ ਤੇ ਚਰਚਾ ਜਿਹੜਾ ਦਿੱਲੀ 'ਚ ਆ ਉਹ ਇਹੋ ਹੈ ਕਿ ਸੁਖਬੀਰ ਸਿੰਘ ਬਾਦਲ ਕੇਂਦਰੀ ਵਜ਼ਾਰਤ ਦੇ ਵਿੱਚ ਆ ਸਕਦੇ ਆ। ਇਹ ਹੈਰਾਨ ਕਰਨ ਵਾਲੀ ਗੱਲ ਆ ਕਿ ਇੱਥੇ ਆਪਣੇ ਖਬਰਾਂ ਤੇ ਫੁੱਲ ਸਟਾਪ ਹੈ, ਤਾਂ ਉੱਥੇ ਦੂਸਰੇ ਪਾਸੇ ਇਹ ਚਰਚਾ ਚੱਲੇ ਪਈ ਕਿ ਭਾਈ ਸੁਖਬੀਰ ਸਿੰਘ ਬਾਦਲ ਕੇਂਦਰੀ ਵਜ਼ਾਰਤ ਦੇ ਵਿੱਚ ਆ ਸਕਦੇ ਆ। ਤਾਂ ਤੁਸੀਂ ਸਮਝ ਸਕਦੇ ਹੋ ਨਾ ਕਿ ਬਈ ਮਾਮਲਾ ਤਾਂ ਫਿਰ ਉੱਥੇ ਦਾ ਉੱਥੇ ਆ ਕਿ ਕੀ ਇੱਥੇ ਜੋ ਕੀਤਾ ਜਾ ਰਿਹਾ ਹੈ, ਇੱਥੇ ਜਿਸ ਤਰ੍ਹਾਂ ਮਤਲਬ ਕਿ ਦਿਖਾਇਆ ਜਾ ਰਿਹਾ ਜਾਂ ਦਰਸਾਇਆ ਜਾ ਰਿਹਾ ਹੈ ਉਹ ਕੁਝ ਹੋਰ ਹੈ ਤੇ ਅੰਦਰ ਖਾਤੇ ਕੁਝ ਹੋਰ ਹੈ, ਜਾਂ ਫਿਰ ਇੱਥੇ ਵਾਲੀ ਜਿਵੇਂ ਦੀ ਮੀਡੀਆ ਦੀ ਤੁੱਕੇਮਾਰੀ ਹੋਈ ਆ ਜਿਵੇਂ ਆਪਾਂ ਦੇਖਿਆ, ਤਾਂ ਕੀ ਉਸੇ ਤਰ੍ਹਾਂ ਦੀ ਤੁੱਕੇਮਾਰੀ ਫਿਰ ਉੱਥੇ ਹੋ ਰਹੀ ਹੈ ਦਿੱਲੀ ਦੇ ਵਿੱਚੋਂ। ਤਾਂ ਇਹਨਾਂ ਨੇ ਜਿਹੜੇ ਨਾਮ ਦੱਸੇ ਆ, ਕਹਿੰਦੇ ਆ ਕਿ ਚਿਰਾਗ ਪਾਸਵਾਨ, ਸੁਖਬੀਰ ਬਾਦਲ, ਚੰਦਰਬਾਬੂ ਨਾਇਡੂ, ਜੀਤ ਰਾਮ ਮਾਂਝੀ, ਇਹ ਵੀ ਆ ਗਿਆ ਨਾ ਉਹਨਾਂ ਦੇ ਨਾਲੋਂ ਟੁੱਟ ਕੇ ਨਿਤਿਸ਼ ਹੋਰਾਂ ਨਾਲੋਂ। ਇਹ ਕਹਿੰਦੇ ਵੀ ਇਹ ਜਿਹੜੇ ਪੁਰਾਣੇ ਮਿੱਤਰ ਸੀਗੇ ਤਾਂ ਇਹ ਆ ਸਕਦੇ ਆ। ਤੇ ਚਿਰਾਗ ਪਾਸਵਾਨ
ਤੁਹਾਨੂੰ ਪਤਾ ਹੀ ਹੈ, ਇਹ ਰਾਮ ਵਿਲਾਸ ਪਾਸਵਾਨ ਦਾ ਮੁੰਡਾ, ਤੇ ਬਿਹਾਰ ਦੇ ਵਿੱਚ ਤਿਕੜਬਾਜੀ ਇਹ ਵੀ ਚਲਾਉਂਦਾ ਰਹਿੰਦਾ, ਤੁਹਾਨੂੰ ਪਤਾ ਹੀ ਹੈ। ਇਸ ਨੂੰ ਵੀ ਮਤਲਬ ਕਿ ਕੇਂਦਰੀ ਵਜ਼ਾਰਤ ਦੇ ਵਿੱਚ ਜਗ੍ਹਾ ਮਿਲ ਸਕਦੀ ਆ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ-ਗਰੀਬ ਦੀ ਪਰਿਸਥਿਤੀ ਬਣੀ ਖਲੋਤੀ ਆ ਕਿ ਇੱਥੇ ਚਰਚਾ ਹੋ ਕੇ ਖਤਮ ਹੋ ਗਈ ਹੈ, ਪਰ ਕੇਂਦਰ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਉੱਥੇ ਆ ਸਕਦੇ ਨੇ। ਜੀ ਵੇਖੋ ਕੀ ਪਤਾ ਆਖਰੀ ਟਾਈਮ ਤੇ ਜਾ ਕੇ ਛੱਕਾ ਮਾਰ ਦੇਣ, ਬਣਦਾ ਕੀ ਹੈ ਤਾਂ ਸਮਾਂ ਬਿਆਨ ਕਰੂਗਾ। ਜੇਕਰ ਕੇਂਦਰ ਦੀਆਂ ਨਹੀਂ, ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਣਾ ਕਿ 18 ਨੂੰ ਮੀਟਿੰਗ ਹੈ, ਸ਼ਾਇਦ ਮੈਂ ਗਲਤ ਬੋਲ ਗਿਆ, ਮੌਨਸੂਨ ਸੈਸ਼ਨ ਵਾਲੇ, ਸ਼ਾਇਦ ਮੈਨੂੰ ਪੱਕਾ ਪਤਾ ਨਹੀਂ ਫਿਕਸ ਹੋਇਆ ਕਿ ਨਹੀਂ। 18 ਨੂੰ ਨਾ ਇੱਕ ਮੀਟਿੰਗ ਹੈ ਦਿੱਲੀ ਦੇ ਵਿੱਚ ਬਹੁਤ ਵੱਡੀ, ਮਤਲਬ ਕਿ ਉੱਥੇ ਰੱਖੀ ਗਈ ਹੈ, ਕਾਫੀ ਜ਼ਿਆਦਾ ਵੱਡੀ ਬੈਠਕ ਹੈ। ਤਾਂ ਸ਼ਾਇਦ ਗੁਰਪ੍ਰੀਤ ਜੀ ਹੋ ਸਕਦਾ ਕਿ ਉਸ ਦਿਨ ਪਟਾਖਾ ਪੈ ਜਾਵੇ। ਜੀ ਸੋ ਵੇਖਾਂਗੇ ਬਣਦਾ ਕੀ ਹੈ ਉਸ ਦਿਨ, ਕੁਝ ਨਿਕਲਦਾ ਜਾਂ ਫਿਰ ਬਸ ਕਿਆਫੇ ਹੀ ਰਹਿ ਜਾਂਦੇ ਨੇ ਸਾਰੇ। ਸੋ ਅੱਗੇ ਚਲੀਏ, ਗੱਲ ਕੈਪਟਨ ਸਾਹਿਬ ਦੀ ਕਰੀਏ। ਇੱਧਰ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਕਹਿੰਦੇ ਨੇ ਵੀ ਕੈਪਟਨ ਸਾਹਿਬ ਏਦਾਂ ਤੇ ਉਦਾਂ, ਤੇ ਉੱਪਰੋਂ ਕੈਪਟਨ ਸਾਹਿਬ ਵੀ ਟਵੀਟਾਂ ਦੇ ਜਵਾਬ ਮੋੜ ਟਵੀਟ ਦੇ ਰੂਪ ਚ ਦੇਈ ਜਾਂਦੇ ਨੇ। ਪਰ ਇੱਕ ਵਾਰ ਮੁੜ ਤੋਂ ਚਰਚਾ ਚੱਲੀ ਹੈ ਕਿ ਕੈਪਟਨ ਸਾਹਿਬ ਗਵਰਨਰ ਬਣ ਸਕਦੇ ਨੇ। ਹਾਲਾਂਕਿ ਪਹਿਲਾਂ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਇਦਾਂ ਚੱਲੀਆਂ ਸੀ ਕਿ ਗਵਰਨਰ ਫਲਾਨੀ ਜਗ੍ਹਾ ਦਾ ਬਣਾਇਆ ਜਾ ਸਕਦਾ, ਇੱਥੋਂ ਤੱਕ ਤਾਂ ਰਾਸ਼ਟਰਪਤੀ ਦਾ ਅਹੁਦੇ ਤੱਕ ਦਾ ਉਮੀਦਵਾਰ ਵੀ ਦੱਸਿਆ ਜਾ ਰਿਹਾ ਸੀ। ਸੋ ਕੀ ਚਰਚਾ ਹੈ ਹੁਣ ਇਹ? ਦੇਖੋ, ਬਿਲਕੁਲ ਰਾਜਨੀਤੀ 'ਚ ਚਰਚਿਆਂ ਦਾ ਹੀ ਸਵਾਦ ਹੈ ਨਾ, ਕਿ ਕਿਹੜੀ ਚਰਚਾ ਚੱਲਦੀ ਹੈ, ਕੀ ਹੋ ਸਕਦਾ ਹੈ। ਲੋਕਾਂ ਨੂੰ ਵੀ ਇਸੇ ਗੱਲ ਦੀ ਦਿਲਚਸਪੀ ਰਹਿੰਦੀ ਹੈ, ਪੱਤਰਕਾਰਾਂ ਨੂੰ ਵੀ ਇਹੀ ਦਿਲਚਸਪੀ ਰਹਿੰਦੀ ਹੈ ਕਿ ਕੀ ਹੋਏਗਾ, ਇੱਥੇ ਕੀ ਹੋਏਗਾ। ਤਾਂ ਇਹ ਵੀ ਹੁਣ ਦੇਖੋ ਕੁਛ ਮੀਡੀਆ ਦੇ ਦਾਅਵੇ ਨੇ, ਪਰ ਤੁਹਾਨੂੰ ਯਾਦ ਹੋਏਗਾ ਕਿ ਮਹਾਰਾਸ਼ਟਰ ਦੇ ਵਿੱਚ ਜਦੋਂ ਕੁਸ਼ਿਆਰੀ ਜੀ ਨੂੰ ਬਦਲਿਆ ਗਿਆ ਸੀਗਾ ਤਾਂ ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਬੜਾ ਗੂੰਜਿਆ ਸੀਗਾ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ 'ਚ ਜਾ ਸਕਦੇ ਨੇ। ਪਰ ਹੁਣ ਇੱਕ ਵਾਰੀ ਫੇਰ ਜਿਹੜੇ ਸਿਨਹਾ ਸਾਹਿਬ ਨੇ, ਤੁਹਾਨੂੰ ਪਤਾ ਹੀ ਹੈ ਕਿ ਸਿਨਹਾ ਸਾਹਿਬ ਦਾ ਰੰਗ ਇਹਨਾਂ ਜੰਮਿਆ ਨਹੀਂ ਹੈ। ਜੇ ਆਪਾਂ ਵੇਖੀਏ ਖਾਸ ਤੌਰ ਤੇ ਜੋ ਮਸਲਾ ਲੇਹ ਲਦਾਖ ਦੇ ਵਿੱਚ ਹੋਇਆ ਸੀਗਾ, ਜੋ ਉੱਥੇ ਇੱਕ ਸਟਰਗਲ ਚੱਲ ਪਿਆ ਸੀਗਾ, ਉਸ ਚੀਜ਼ ਨੂੰ ਲੈ ਕੇ, ਕਿਉਂਕਿ ਇਹਨਾਂ ਤੇ ਖਾਸੇ ਦੋਸ਼ ਲੱਗੇ ਸਨ ਉਸ ਟਾਈਮ, ਤਾਂ ਗਾਂ ਕਸ਼ਮੀਰ 'ਚ ਇਲੈਕਸ਼ਨ ਵੀ ਕਰਵਾਉਣਾ, ਤਾਂ ਹੋ ਸਕਦਾ ਕਿ ਕੁਝ ਚੇਂਜਿੰਗ ਆਪਾਂ ਨੂੰ ਇੱਧਰ ਵੇਖਣ ਨੂੰ ਮਿਲ ਜਾਣ, ਕਿਉਂਕਿ ਬਹੁਤ ਵੱਡੇ ਪੱਧਰ ਤੇ ਤਬਦੀਲੀਆਂ ਤਾਂ ਹੋਣਗੀਆਂ ਤਾਂ ਤੈਅ ਆ। ਜਿਵੇਂ ਆਪਾਂ ਹੁਣੇ ਚਰਚਾ ਕਰਕੇ ਹਟੇ ਆ ਕਿ ਕੁਝ ਪੁਰਾਣੇ ਸਾਥੀ ਜਾਂ ਅਲਾਇੰਸ ਪਾਰਟਨਰ ਜਾਂ ਨੇਤਾ ਉਹ ਇੱਧਰ ਉੱਧਰ ਜਾ ਸਕਦੇ ਨੇ, ਭਾਜਪਾ ਦੀ ਰੀਸ਼ਫਲਿੰਗ ਮੰਤਰੀ ਮੰਡਲ ਦੀ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਰਾਜਾਂ ਦੇ ਪ੍ਰਧਾਨ ਇੰਚਾਰਜ ਉਹ ਬਦਲੇ ਜਾ ਰਹੇ ਆ। ਇਹ ਮੰਨ ਲਓ ਗਵਰਨਰਾਂ ਦਾ ਕਿਤੇ ਵੀ ਆਉਣਾ ਜਾਣਾ ਹੁੰਦਾ ਤਾਂ ਉਹਦੇ 'ਚ ਹੋ ਸਕਦਾ ਅਮਰਿੰਦਰ ਸਿੰਘ ਦੇ ਤਜਰਬੇ ਦਾ ਲਾਹਾ ਲਿਆ ਜਾਵੇ, ਕਿਉਂਕਿ ਉੱਥੇ ਹੁਣ ਇੱਕ ਤਰ੍ਹਾਂ ਨਾਲ ਮਿਲਟਰੀ ਰੂਲ ਹੀ ਚੱਲ ਰਿਹਾ ਨਾ, ਮਿਲਟਰੀ ਹੀ ਜ਼ਿਆਦਾ ਉੱਥੇ ਪ੍ਰਸ਼ਾਸਨ ਨੂੰ ਚਲਾ ਰਹੀ ਹੈ। ਪਰ ਕੰਮ ਕਰ ਲਾਅ ਐਂਡ ਆਰਡਰ ਦਾ ਜਿਹੜਾ ਉਹ ਮਿਲਟਰੀ ਦੇ ਵਾਸੀ ਹੈ ਨਾ, ਇਸ ਕਰਕੇ ਯੂਟੀ ਦਾ ਜਿਹੜਾ ਮਸਲਾ ਹੁੰਦਾ ਯੂਟੀ ਬਣਾ ਦਿੱਤਾ ਕੇਂਦਰ ਦਾ, ਤੇ ਉੱਥੇ ਪ੍ਰਸ਼ਾਸਕ ਲਾ ਦਿੱਤਾ, ਐਲਜੀ ਲਾ ਦਿੱਤਾ, ਜਾਂ ਇਹ ਜਿਹੜਾ ਗਵਰਨਰ, ਤਾਂ ਸਿੱਧਾ ਕੇਂਦਰ ਦੀ ਦਖਲਅੰਦਾਜ਼ੀ। ਲਾਅ ਐਂਡ ਆਰਡਰ ਕੌਣ ਸੰਭਾਲ ਰਿਹਾ ਹੈ? ਆਰਮੀ ਦਾ ਤੁਹਾਨੂੰ ਪਤਾ ਕੈਪਟਨ ਅਮਰਿੰਦਰ ਸਿੰਘ ਦਾ ਤਜਰਬਾ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਹੋ ਸਕਦਾ ਕਿ ਗਵਰਨਰ ਜਿਹੜਾ ਬਦਲਿਆ ਜਾਵੇ, ਸਿਨਹਾ ਸਾਹਿਬ ਦੀ ਜਗ੍ਹਾ ਤੇ ਇਹ ਚਲੇ ਜਾਣ। ਪਰ ਗੱਲ ਇਹ ਹੈ ਕਿ ਬਈ ਇਹਨਾਂ ਦਾ ਤਾਂ ਹਾਲੇ ਅੱਧਾ ਟੱਬਰ ਤੇ ਇੱਧਰ ਬੈਠਾ ਕਾਂਗਰਸ ਦੇ ਵਿੱਚ, ਤੇ ਉਧਰੋਂ ਇਹਨਾਂ ਦੀਆਂ ਤਿਆਰੀਆਂ। ਬਾਕੀ ਮੈਂ ਤੇ ਇਹ ਕਹਿੰਦਾ ਕਿ ਅਮਰਿੰਦਰ ਸਿੰਘ ਜਿੱਧਰ ਮਰਜ਼ੀ ਚਲੇ ਜਾਣ, ਅਮਰਿੰਦਰ ਸਿੰਘ ਹੁਣ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣ ਜਾਣਗੇ, ਇਹ ਤਾਂ ਭੁੱਲ ਹੀ ਜਾਣ, ਠੀਕ ਹੈ ਨਾ। ਹੁਣ ਇਹ ਆ ਕਿ ਬਚਿਆ ਖੁਚਿਆ ਜਿਹੜਾ ਹੈਗਾ ਉਹਨੂੰ ਖਾਣ ਦੀ ਆਦਤ ਪਾ ਲੈਣ, ਕਿ ਉਹ ਭਾਜਪਾ ਜੋ ਛੱਡਦੀ ਹੈ ਜੋ ਹਿੱਸੇ ਦਾ ਉਹ ਲੈ ਕੇ ਤੇ ਚੁੱਪ ਕਰਕੇ ਬਹਿ ਜਾਣ। ਜੀ ਸੋ ਵੇਖਦੇ ਆ ਚਰਚਾਵਾਂ ਬਦਲਦੀਆਂ ਨੇ ਸੱਚਾਈ ਦੇ ਵਿੱਚ ਜਾਂ ਫਿਰ ਨਹੀਂ। ਅੱਗੇ ਚੱਲੀਏ, ਗੱਲ ਕੋਟਕਪੂਰਾ ਗੋਲੀकांड ਦੀ ਕਰਦੇ ਆ। ਸੁਖਬੀਰ ਸਿੰਘ ਬਾਦਲ ਫਰੀਦਕੋਟ ਅਦਾਲਤ 'ਚ ਪੇਸ਼ ਹੋਏ ਨੇ। ਦੇਖੋ, ਇੱਕ ਤੇ ਅੱਜ ਇਹਨਾਂ ਦੀ ਜੀਰਾ ਦੇ ਵਿੱਚ ਪੇਸ਼ੀ ਸੀਗੀ, ਠੀਕ ਹੈ ਨਾ ਜੀ, ਤਾਂ ਇੱਕ ਫਿਰ ਫਰੀਦਕੋਟ ਅਦਾਲਤ ਦੇ ਵਿੱਚ ਵੀ ਪੇਸ਼ੀ ਹੋਏਗੀ।
मैं तो जीरे वाली पेशी वेखी है कि वो दिखा रहे सन टैलीविजन ते ਉਹਦੇ ਵਿੱਚ ਉਹੀ ਹੈ ਮਾਮਲਾ। ਤੁਹਾਨੂੰ ਯਾਦ ਹੋਣਾ ਹੈ ਜਦੋਂ ਇੱਕ ਵਾਰੀ ਇਹਨਾਂ ਨੇ ਕਾਂਗਰਸ ਸਰਕਾਰ ਆਉਂਦੀ ਆਉਂਦੀ ਤੋਂ ਹੀ ਪੁਲ ਮੱਲ ਲਏ ਸੀਗੇ, ਯਾਦ ਹੈ ਨਾ? ਤਾਂ ਉਸ ਵੇਲੇ ਧਰਨਾ ਲਾਇਆ ਸੀਗਾ, ਕੰਬਲਾਂ ਦੇ ਵਿੱਚ ਪਿਆਂ ਦੀਆਂ ਇਹਨਾਂ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਸਨ। ਤਾਂ ਉਸ ਵੇਲੇ ਮੁਕੱਦਮੇ ਦਰਜ ਹੋਏ ਸੀ ਤੇ ਮੈਂ ਤੇ ਉਹ ਖਬਰ ਦੇਖੀ ਆ ਕਿ ਭਾਈ ਇਹਨਾਂ ਨੂੰ ਉਹ ਨਾਮਜ਼ਦ ਜਿਹੜਾ ਕੀਤਾ ਗਿਆ ਸੀਗਾ ਤਾਂ ਜ਼ੀਰਾ ਕਚਹਿਰੀ ਚ ਪੇਸ਼ੀ ਭੁਗਤਣੀ ਸੀ, ਅੱਜ ਉੱਥੇ ਭੁਗਤ ਕੇ ਗਏ ਨੇ। ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਮਜੀਠੀਆ ਵੀ ਆਇਆ ਤੇ ਇੱਧਰ ਫਰੀਦਕੋਟ ਦੇ ਵਿੱਚ ਵੀ ਹੋ ਸਕਦਾ ਕਿ ਪੇਸ਼ੀ ਹੋਵੇ, ਪਰ ਫਰੀਦਕੋਟ ਜਿਹੜਾ ਹੈ ਉਹ ਜ਼ੀਰੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਜੀ। ਇਹ ਵੀ ਵੇਖਣਯੋਗ ਗੱਲ ਆ। ਹੋ ਸਕਦਾ ਇੱਥੇ ਪੇਸ਼ੀ ਹੋਵੇ ਜਾਂ ਪੱਤਰਕਾਰਾਂ ਦੇ ਇੱਥੇ ਮੁਖਾਤਬ ਹੋਏ ਹੋਣ, ਹੋ ਸਕਦਾ ਹੈ ਪੱਤਰਕਾਰਾਂ ਦੇ ਮੁਖਾਤਬ ਇੱਥੇ ਆ ਕੇ ਹੋਏ ਹੋਣ। ਪਰ ਜਿੱਥੋਂ ਤੱਕ ਕੋਟਕਪੂਰਾ ਗੋਲੀकांड ਦਾ ਮਸਲਾ ਹੈ, ਹੁਣ ਦੇਖੋ ਕੋਟਕਪੂਰਾ ਗੋਲੀकांड ਦੇ ਵਿੱਚ ਤੇ ਨਾਮਜ਼ਦ ਹੋ ਚੁੱਕੇ ਆ, ਉਹਦੇ ਚ ਤਾਂ ਹੁਣ ਪੇਸ਼ੀਆਂ ਪੈਣੀਆਂ ਨੇ, ਉਹ ਰੂਟੀਨ ਦੀ ਕਾਰਵਾਈ ਆ। ਪੇਸ਼ੀ ਜਦੋਂ ਵੀ ਹੋਏਗੀ ਉਹ ਭੁਗਤਣਗੇ। ਪਰ ਇਹ ਤੋਂ ਅਗਲੀ ਗੱਲ ਜਿਹੜੀ ਹੈ ਕਿ ਕੋਟਕਪੂਰਾ ਦੇ ਬਰੋਬਰ ਹੀ ਜਿਹੜਾ ਬਹਿਬਲ ਗੋਲੀकांड ਜਿਹਦੇ ਵਿੱਚ ਸਗੋਂ 2 ਜਣਿਆਂ ਦੀ ਮੌਤ ਹੋਈ ਹੈ, ਉਹ ਮਾਮਲਾ ਹੁਣ ਇੱਕ ਕਹਿ ਲੋ ਕਿ ਬੜੇ ਅਜੀਬੋ-ਗਰੀਬ ਜਿਹੇ ਮੋੜ ਤੇ ਪਹੁੰਚ ਗਿਆ, ਜਿੱਥੇ ਪੀੜਤ ਅਤੇ ਗਵਾਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਤੇ ਸਵਾਲ ਚੁੱਕ ਰਹੇ ਆ, ਉੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਗਲਤ ਕਰਾਰ ਦੇ ਕੇ ਤੇ ਉਹ ਆ ਰਹੇ ਨੇ ਕਿ ਮੈਨੂੰ ਪਾਰਟੀ ਬਣਾਇਆ ਜਾਵੇ ਬਰੋਬਰ। ਤਾਂ ਮਤਲਬ ਕਿ ਇਹ ਤਾਂ ਦੇਖੋ ਜਿਹੜਾ ਕੋਟਕਪੂਰਾ ਵਾਲਾ ਗੋਲੀकांड ਆ, ਇਹ ਤਾਂ ਹੁਣ ਆਪਣੀ ਚਾਲੇ ਚੱਲਣਾ ਹੀ ਚੱਲਣਾ, ਕਿਉਂਕਿ ਜਦੋਂ ਇਹਦੇ ਚ ਨਾਮਜ਼ਦ ਹੋ ਗਏ ਨੇ ਸਾਰੇ, ਉਹਨਾਂ ਨੇ ਅਬ ਤੱਕ ਜਿਹੜਾ ਕੇਸ ਆ ਉਹ ਤਾਂ ਝਗੜਨਾ ਹੀ ਹੈ। ਪਰ ਦੂਸਰੇ ਪਾਸੇ ਉਹ ਕੇਸ ਇਸ ਤੋਂ ਵੀ ਜ਼ਿਆਦਾ ਕਹਿ ਲੋ ਕਿ ਇੱਕ ਰੌਚਕ ਕਹਿ ਲੋ ਜਾਂ ਇਹ ਕਹਿ ਲੋ ਕਿ ਮੈਂ ਤੇ ਅਜੀਬੋ ਗਰੀਬ ਹੀ ਮੰਨਦਾ ਕਿ ਉਸ ਪੜਾਅ ਤੇ ਆ ਗਿਆ ਕਿ ਜਿੱਥੇ ਇੱਕ ਵਾਰੀ ਫੇਰ ਇਹ ਫੈਸਲਾ ਹੋਣਾ ਹੈ ਕਿ ਬਈ ਕੀ ਜਾਂਚ ਪੜਤਾਲ ਦੁਬਾਰਾ ਹੋਵੇ ਕਿ ਨਾ। ਇਹ ਦਿਲਚਸਪ ਹੈ, ਗਵਾਹਾਂ ਦੇ ਬਿਆਨ ਦੁਬਾਰਾ ਹੋਣ ਕਿ ਨਾ। ਬਾਕੀ ਕੋਟਕਪੂਰਾ ਵਾਲਾ ਤਾਂ ਹੁਣ ਮਸਲਾ ਜਿਹੜਾ ਕਿ ਇਹਨਾਂ ਦਾ ਚਲਾਨ ਚਲੂਨ ਪੇਸ਼ ਹੋ ਗਿਆ ਸਾਰਾ ਕੁਝ ਤੇ ਗਾਂ ਕੇਸ ਤੁਰੇਗਾ ਤੇ ਫਿਰ ਪਤਾ ਲੱਗ ਜਾਏਗਾ। ਸੋ ਇਹਨਾਂ ਨੇ ਪੇਸ਼ੀ ਭੁਗਤਣੀ ਹੁੰਦੀ ਹੈ, ਸਰਕਾਰ ਤੇ ਨਿਸ਼ਾਨਾ ਸਾਧ ਦਿੱਤਾ, ਨਿਸ਼ਾਨਾ ਵਿੰਨ ਦਿੱਤਾ। ਉਹ ਇਹ ਗੱਲਾਂ ਤੇ ਆਮ ਹੁਣ ਤੁਸੀਂ ਵੇਖ ਨੂੰ ਤੁਹਾਨੂੰ ਮਿਲ ਗਿਆ ਕਿ ਜਦੋਂ ਪੇਸ਼ੀ ਹੋਏਗਾ, ਪਰ ਅਸਲ ਦੇ ਵਿੱਚ ਸੁਣਵਾਈ ਜਿਹੜੀ ਗਾਂ ਹੋਣੀ ਹੈ ਕੁੰਵਰ ਵਿਜੇ ਪ੍ਰਤਾਪ ਵਰਸਜ ਜਿਹੜੇ ਪੀੜਤ ਅਤੇ ਗਵਾਹ ਨੇ, ਉਹ ਮਾਮਲਾ ਬਹੁਤ ਵੇਖਣ ਵਾਲਾ ਹੋਏਗਾ ਜੀ। ਸੋ ਅੱਗੇ ਚਲਿਏ, ਗੱਲ ਹਰੀਸ਼ ਸਿੰਗਲਾ ਦੀ ਕਰੀਏ। ਇਹਨਾਂ ਨੇ ਵੀ ਬੀਤੇ ਸਾਲ ਹੀ ਬਹੁਤ ਸੁਰਖੀਆਂ ਬਟੋਰੀਆਂ ਸੀ ਜਦੋਂ ਸਰਕਾਰ ਹਾਲੇ ਬਣੀ ਸੀ ਤੇ ਪਟਿਆਲੇ 'ਚ ਬੜਾ ਰੌਲਾ ਪਿਆ ਸੀ। ਸੋ ਹਰੀਸ਼ ਸਿੰਗਲਾ ਉਹੀ ਜਿਹੜੇ ਨੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ। ਕਿਸ ਮਾਮਲੇ 'ਚ ਗ੍ਰਿਫਤਾਰੀ ਹੋਈ ਹੈ ਜੀ? ਦੇਖੋ ਇਹਨਾਂ ਦਾ ਕੰਮ ਜਿਹੜਾ ਹੈ ਸਾਰਿਆਂ ਨੂੰ ਪਤਾ ਹੀ ਹੈ, ਇਹ ਵੀਡੀਓ ਖੇਡਣ ਲੱਗ ਪੈਂਦੇ ਆ, ਇਹ ਵੀਡੀਓ ਪਾ ਦਿੰਦੇ ਆ, ਉਧਰੋਂ ਕੋਈ ਉੱਠ ਕੇ 2 ਸਿੰਘ ਪਾ ਦਿੰਦੇ ਆ, ਫਿਰ ਆਪਸ ਦੇ ਵਿੱਚ ਇਹਨਾਂ ਦਾ ਟਾਈਮ ਬਚ ਜਾਂਦਾ। ਕਈ ਵਾਰੀ ਝਗੜਾ ਵੱਧਦਾ ਫਿਰ ਤੁਹਾਨੂੰ ਪਤਾ ਹੈ ਕਮਨਲ ਹੋ ਜਾਂਦਾ। ਤਾਂ ਇਸ ਤਰ੍ਹਾਂ ਨਹੀਂ ਚਾਹੀਦਾ। ਤਾਂ ਕੋਈ ਨਹੀਂ ਸ਼ਰਾਰਤਬਾਜ਼ੀ ਹੋਈ ਹੋਵੇ, ਕੋਈ ਕੁਝ ਵਿੱਚ ਵਿਚਾਲੇ ਉਬਾਲ ਆ ਜਾਂਦਾ, ਸਾਰੇ ਬੜੇ ਪੀਸਫੁਲੀ ਰਹਿ ਰਹੇ ਆ। ਬੜੀ ਇੱਕ ਸਾਡੀ ਮਿਸਾਲੀ ਏਕਤਾ ਦੀ ਕਹਾਣੀ ਆ ਬਈ। ਬੇਸ਼ੱਕ ਬਹੁਤ ਕੁਝ ਹੈ ਮਾਹੌਲ ਦੇ ਵਿੱਚ, ਪਰੰਤੂ ਫਿਰ ਵੀ ਆਪਾਂ ਦੇਖੀਏ ਤੇ ਪੰਜਾਬ ਜਿਹੜਾ ਹੈ ਪਾਕਿਸਤਾਨ ਤੇ ਪਰਮਾਤਮਾ ਦੀ ਦੁਆ ਕੇ ਵਾਸਤਾ ਵੀ ਰੱਖੇ ਰੱਬ। ਪਰ ਇਹ ਲੋਕ ਹਟਦੇ ਨਹੀਂ। ਇਹਨੂੰ ਉਦੋਂ ਪਟਿਆਲੇ ਵਾਲੇ ਕਾਂਡ ਚ ਤੁਹਾਨੂੰ ਤੁਹਾਡੀ ਆਵਾਜ਼ ਕੱਟ ਰਹੀ ਹੈ ਮੈਨੂੰ ਜੀ, ਤੁਹਾਡੀ ਆਵਾਜ਼ ਬਹੁਤ ਕੱਟ ਰਹੀ ਹੈ ਜੀ। ਦਿੱਕਤ ਓਹੋ ਕੋਈ ਗੱਲ ਨਹੀਂ ਜੀ, ਮੈਂ ਦੇਖਦਾ ਜੀ। ਸੋ ਮਿੰਟੂ ਜੀ ਦੇ ਨਾਲ ਮੁੜ ਤੋਂ ਜੁੜਦੇ ਹਾਂ। ਤਕਨੀਕੀ ਸਮੱਸਿਆ ਦੇ ਕਾਰਨ ਥੋੜੀ ਬ੍ਰੇਕ ਹੈ, ਉਸ ਜਲਦ ਹੀ ਮਿੰਟੂ ਜੀ ਦੇ ਨਾਲ ਮੁੜ ਤੋਂ ਜੁੜਾਂਗੇ ਤੇ ਇਸ ਖਬਰ ਦੀ ਤਫਸੀਲ ਦੇ ਵਿੱਚ ਮੁੜ ਤੋਂ ਜਾਵਾਂਗੇ। जी मिंटू जी सुन पा रहे हो?
जी मिंटू जी सुन पा रहे हो? हाँ जी, हाँ जी, हाँ जी। जी जी, तो मैं इस गल खबर की कर तफसील ਦੇ ਵਿੱਚ ਅੱਗੇ ਵੱਧ ਸਕਦੇ ਹੋ। ਬਿਲਕੁਲ ਜੀ। ਤਾਂ ਸ਼ਿਵ ਸੈਨਾ ਜਿਹੜਾ ਆਗੂ ਹੈ ਹਰੀਸ਼ ਸਿੰਗਲਾ, ਇਹਨੂੰ ਉਦੋਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਟਿਆਲਾ ਵਾਲੇ ਕੇਸ 'ਚ, ਹੁਣ ਵੀ ਇਹਦੇ ਤੇ 153 ਇਹ 504 ਆਈਪੀਸੀ ਲਾਈ ਗਈ ਆ, ਕਿਉਂਕਿ ਇਹਨੇ ਆਪਣੇ ਜੀ ਸੋਸ਼ਲ ਮੀਡੀਆ ਅਕਾਊਂਟ ਤੇ ਭੜਕਾਊ ਪੋਸਟਾਂ ਜਿਹੜੀਆਂ ਨੇ ਉਹ ਪਾਈਆਂ ਸੀ, ਦੱਸਦੇ ਆ। ਤੇ ਦੇਖੋ ਜੀ ਗੱਲ ਇਹ ਆ ਕਿ ਅਸੀਂ ਤੇ ਸਾਰਿਆਂ ਨੂੰ ਕਹਿੰਦੇ ਆ ਕਿ ਲੋਕਾਂ ਨੂੰ ਜਿਉਣ ਦਿਓ ਯਾਰ ਚੱਜ ਨਾਲ, ਹੈ ਪੰਜਾਬ ਜਿਹੜਾ ਉਹ ਬਹੁਤ ਮਤਲਬ ਕਿ ਇਲਾਜ ਮੰਗਦਾ ਹੈ। ਇਸ ਤੋਂ ਪਹਿਲਾਂ ਕਿ ਬਿਮਾਰੀ ਲਾ ਇਲਾਜ ਹੋ ਜਾਵੇ, ਉਹਦੇ ਬਹੁਤ ਸਾਰੇ ਇਲਾਜ ਕਰਨ ਵਾਲੇ ਨੇ, ਤਾਂ ਰਲ ਮਿਲ ਕੇ ਉਧਰ ਵਧਣ ਦੀ ਜ਼ਰੂਰਤ ਆ। ਅਸੀਂ ਤੇ ਸਾਰੀਆਂ ਧਿਰਾਂ ਨੂੰ ਅਪੀਲ ਹੀ ਕਰ ਸਕਦੇ ਹਾਂ, ਪਰ ਇਹ ਸਿੰਗਲਾ ਹੋਰਾਂ ਨੇ ਤੇ ਬਿਲਕੁਲ ਹੁਣ ਜਿੱਦਾਂ ਕਹਿ ਲਈਏ ਕਿ ਨਾ ਮੱਤ ਨੂੰ ਇੱਕ ਪਾਸੇ ਹੀ ਲਾ ਲਿਆ ਕਿ ਨਾ ਅਸੀਂ ਬੈਠਣਾ ਤੇ ਨਾ ਦੂਜੇ ਨੂੰ ਬੈਠਣ ਦੇਣਾ। ਅਪੀਲ ਜੀ ਕਰ ਸਕਦੇ ਹਾਂ ਜੀ, ਹੋਰ ਇਹਦੇ ਚ ਕੀ ਕਰੀਏ ਹੁਣ। ਜੀ ਇਹ ਤਾਂ ਹੈ, ਇਹ ਕਈ ਵਾਰੀ ਨਿੱਜੀ ਹਮਲਿਆਂ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਬਣ ਜਾਂਦਾ, ਫਿਰ ਕਮਿਊਨਲ ਹਾਰਮੋਨੀ ਜਦੋਂ ਭੰਗ ਹੁੰਦੀ ਹੈ ਫਿਰ ਸਮੱਸਿਆ ਵੱਡੀ ਹੋ ਜਾਂਦੀ ਹੈ। ਉਹ ਦੇਖੀਆਂ ਵੀ ਨੇ ਅਸੀਂ ਪੁਰਾਣੇ ਬੀਤੇ ਸਮੇਂ ਦੇ ਦੌਰਾਨ ਇਹੋ ਜਿਹੀਆਂ ਤਸਵੀਰਾਂ, ਸੋ ਇਸ ਤੋਂ ਬਚਣ ਦੀ ਲੋੜ ਹੈ। ਸੋ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਇੱਕੋ ਹੀ ਪਰਿਵਾਰ ਦੇ 3 ਜੀਆਂ ਦਾ ਕਤਲ, ਇਹ ਕਿੱਥੋਂ ਦੀ ਖਬਰ ਹੈ ਤੇ ਇਸ ਦੀ ਤਫਸੀਲ ਕੀ ਹੈ? ਹਾਂਜੀ ਦੇਖੋ, ਇਹ ਖਬਰ ਹੈਗੀ ਆ ਲੁਧਿਆਣੇ ਦੀ। ਲੁਧਿਆਣੇ ਅੱਗੇ ਵੀ ਟ੍ਰਿਪਲ ਮਰਡਰ ਹੋਇਆ ਸੀਗਾ ਜਦੋਂ ਏਐਸਆਈ ਦੇ ਪਰਿਵਾਰ ਨੂੰ ਮਾਰ ਦਿੱਤਾ ਸੀ ਇੱਕ ਨਸ਼ੈੜੀ ਬੰਨਿਓ। ਅੱਜ ਕੱਲ ਨਸ਼ੈੜੀ ਜੀ ਵੀ ਜੀ ਤੁਸੀਂ ਜੇ ਦੇਖੋਗੇ ਤੇ ਬੜੇ ਸਾਈਕੋ ਕਿਸਮ ਦੇ ਆ, ਸੀਰੀਅਲ ਕਿਲਰ ਜੀ ਬਣ ਰਹੇ ਨੇ ਹੁਣ ਤਾਂ। ਖੈਰ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜੋ ਹੋ ਰਿਹਾ ਤੇ ਬਹੁਤ ਹੀ ਮੰਦਭਾਗਾ ਹੈ, ਮਾੜੀ ਗੱਲ ਆ। ਦਰਅਸਲ ਕੀ ਹੈ ਕਿ ਇਹ ਪਰਿਵਾਰ ਜਿਹੜਾ ਸੀਗਾ ਉਹਦੇ ਜਿਹੜੇ 3 ਮੈਂਬਰ ਸੀ 60 ਤੋਂ 90 ਦੇ ਵਿਚਾਲੇ, ਉਹੀ ਇੱਥੇ ਰਹਿੰਦੇ ਸਨ, ਯਾਨੀ ਮਾਂ ਪੁੱਤ ਤੇ ਬਹੂ। ਬਾਕੀ ਸਾਰੇ ਬੱਚੇ ਜਿਹੜੇ ਉਹ ਵੱਖ-ਵੱਖ ਦੇਸ਼ਾਂ 'ਚ ਨੇ, ਸ਼ਾਇਦ ਅਮਰੀਕਾ ਦੇ ਵਿੱਚ ਵੀ ਨੇ। 4 ਬੱਚੇ ਨੇ, ਜੀ ਚਾਰੇ ਹੀ ਜਿਹੜੇ ਆ ਉਹ ਬਾਹਰ ਆ। ਜੀ ਤਾਂ ਹੋਇਆ ਕੀ ਆ ਕਿ ਜਦੋਂ 1-2 ਦਿਨ ਦੁੱਧ ਵਾਲਾ ਆ ਕੇ ਮੁੜ ਗਿਆ, ਅੰਦਰੋਂ ਕਿਸੇ ਨੇ ਕੁੰਡਾ ਹੀ ਨਹੀਂ ਖੋਲਿਆ। ਫਿਰ ਜੀ ਮਤਲਬ ਕਿ ਉਹਨੇ ਜਦੋਂ ਆਸੇ-ਪਾਸੇ ਦੇ ਲੋਕਾਂ ਨੂੰ ਦੱਸਿਆ, ਪੁੱਛਿਆ ਕਿ ਕੀ ਗੱਲ ਆ, ਤਾਂ ਉਸ ਤੋਂ ਬਾਅਦ ਫਿਰ ਇਹ ਪੁਲਿਸ ਨੂੰ ਬੁਲਾ ਕੇ ਤੇ ਜੀ ਦੇਖਦੇ ਆ ਕਿ ਬਈ ਹਾਂ ਹੋਇਆ ਕੀ ਆ। ਤਾਂ ਦੇਖਦੇ ਕੀ ਹੈ ਕਿ ਉੱਥੇ 3 ਲਾਸ਼ਾਂ ਪਈਆਂ ਨੇ, ਤਿੰਨੇ ਮਰੇ ਜੀ ਪਏ ਨੇ। ਹੁਣ ਕਿੱਦਣ ਮੌਤ ਹੋਈ ਆ, ਕਿਸ ਤਰ੍ਹਾਂ ਹੋਈ ਆ, ਉਹ ਤੇ ਸਾਰਾ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਇਹ ਹੈਰਾਨਗੀ ਵਾਲੀ ਗੱਲ ਆ ਕਿ ਕੁਝ ਸਮੇਂ ਦੇ ਅੰਦਰ ਅੰਦਰ ਹੀ ਲੁਧਿਆਣਾ 'ਚ ਬਹੁਤ ਵੱਡੇ ਕਾਂਡ ਵਾਪਰੇ ਨੇ। ਹਾਲਾਂਕਿ ਲੁਧਿਆਣਾ ਪੁਲਿਸ ਨੇ ਇਹਨਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਚੁਣੌਤੀ ਦੇ ਤੌਰ ਤੇ ਲਿਆ ਹੋਇਆ, ਚੁਣੌਤੀ ਦੇ ਤੌਰ ਤੇ ਲਿਆ ਹੈ। ਜਿੱਦਾਂ ਲਾਈਕ ਕਿ ਆਪਾਂ ਦੇਖੀਏ ਉਹ ਲੁੱਟ ਵਾਲਾ ਮਾਮਲਾ ਹੋਵੇ, ਚਾਹੇ ਟ੍ਰਿਪਲ ਮਰਡਰ ਪਹਿਲਾਂ ਵਾਲਾ ਹੋਵੇ, ਇਹਨਾਂ ਨੇ ਟ੍ਰੇਸ ਕੀਤੇ ਆ। ਮਨਦੀਪ ਸਿੰਘ ਸਿੱਧੂ ਦੀ ਟੀਮ ਨੇ ਅੱਛਾ ਕੰਮ ਕੀਤਾ, ਪਰ ਇਹ ਇੱਕ ਨਵਾਂ ਚੈਲੰਜ ਆ। ਹਾਲਾਂਕਿ ਆਪਾਂ ਵਿੱਚ ਦੀ ਉਹ ਵੀ ਨਾ ਭੁੱਲੀਏ ਕਿ ਲੁਧਿਆਣਾ ਗੈਸ ਟ੍ਰੈਜਡੀ ਵੀ ਹੋ ਗਈ ਸੀ, ਬਹੁਤ ਕੁਝ ਵਾਪਰਿਆ, ਉਹਦੇ ਵੀ ਅਸਲ ਦੋਸ਼ੀ ਨਹੀਂ ਫੜੇ ਗਏ ਹੁਣ ਤੱਕ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਗੁੰਝਲਦਾਰ ਮਾਮਲਾ ਹੈ, ਕਿਉਂਕਿ ਗੁਆਂਢੀ ਦੱਸਦੇ ਆ ਕਿ ਨਾ ਕੋਈ ਆਉਂਦਾ ਜਾਂਦਾ ਵੇਖਿਆ, ਨਾ ਕੋਈ ਸੀਸੀਟੀਵੀ ਕੈਮਰੇ 'ਚ ਕੈਦ ਆ। ਹਾਲ ਦੀ ਘੜੀ ਕੋਈ ਇਹੋ ਜਿਹੀ ਫੁਟੇਜ ਵੀ ਨਹੀਂ ਮਿਲ ਰਹੀ ਕਿ ਪਤਾ ਲੱਗ ਰਿਹਾ ਹੋਵੇ ਕਿ ਕੋਈ ਮਾਰ ਕੇ ਨਿਕਲ ਰਿਹਾ ਜਾਂ ਮਾਰ ਲਈ ਜਾ ਰਿਹਾ। ਫਿਰ ਇਸ ਤੋਂ ਇਲਾਵਾ ਇਹ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਹੋਰ ਹੋ ਸਕਦਾ ਕਿ ਕੋਈ ਛੱਤ ਥਾਣੀ ਆਇਆ ਹੋਵੇ, ਔਰ ਉਹਦੀ ਗੁੰਜਾਇਸ਼ ਵੀ ਘੱਟ ਦੱਸੀ ਦੀ ਆ। ਸੋ ਇਸ ਕਰਕੇ ਹਾਲੇ ਸਾਰਾ ਕੁਝ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਹੀ ਪਾਰਟ ਆ। ਪਰ ਇਸ ਤੇਰੇ ਕਤਲ ਕਾਂਡ ਨੇ ਲੁਧਿਆਣਾ ਵਾਸੀਆਂ ਨੂੰ ਨਹੀਂ, ਇੱਕ ਵਾਰੀ ਫਿਰ ਪੰਜਾਬ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਸਾਡਾ ਲਾਅ ਐਂਡ ਆਰਡਰ ਹੋਇਆ ਕਿਸ ਤਰ੍ਹਾਂ ਦਾ ਪਿਆ। ਜੀ ਸੋ ਇਹ ਤਾਂ ਹੈ, ਹੈਰਾਨ ਤਾਂ ਕਰਦੀ ਹੈ ਇਹ ਗੱਲ ਬਹੁਤ ਵੱਡੇ ਪੱਧਰ ਤੇ। ਸੋ ਅੱਗੇ ਚੱਲੀਏ, ਗੱਲ ਕਰੀਏ ਅਧਿਆਪਕਾਂ ਦੀ। ਵੀਡੀਓ ਪਾਉਣ ਤੇ ਅਧਿਆਪਕਾਂ ਨੂੰ ਨੋਟਿਸ ਜਾਰੀ ਹੋ ਗਿਆ ਜੀ। ਹਾਂਜੀ ਦੇਖੋ, ਪਹਿਲੀ ਗੱਲ ਅਸੀਂ ਨਾ ਵਨ ਸਾਈਡਡ ਵੀ ਹੋ ਜਾਂਦੇ ਕਈ ਵਾਰੀ। ਜੋ ਲਾਠੀ ਚਾਰਜ ਹੋਇਆ ਉਹਦੀ ਤੇ ਕਰ ਸਕਦੇ ਆਪਾਂ ਬਹੁਤ ਜ਼ਿਆਦਾ ਨਿੰਦਾ ਤੇ ਕਰਨੀ ਵੀ ਚਾਹੀਦੀ ਆ ਕਿ ਭਗਵੰਤ ਮਾਨ ਮਾਸਟਰ ਦਾ ਮੁੰਡਾ, ਮੈਂ ਮਾਸਟਰ ਦਾ ਮੁੰਡਾ ਕਹਿਣ ਵਾਲਾ ਜੀ ਇਸ ਤਰ੍ਹਾਂ ਇਹੋ ਜੀ ਮਤਲਬ ਕਿ ਹਰਕਤ ਤੇ ਉਤਰ ਆਵੇ ਤਾਂ ਬੜਾ ਕੁਝ ਸੋਚਣਾ ਬਣਦਾ ਹੈ। ਪਰੰਤੂ ਇਹ ਵੀ ਤਾਂ ਹੈ ਨਾ ਕਿ ਤੁਸੀਂ ਬੱਚੇ, ਇਨੋਸੈਂਟ ਬੱਚੇ ਆ ਜਿਹੜੇ, ਉਹਨਾਂ ਤੋਂ ਨਾਅਰੇ ਲਗਵਾਓ, ਉਹਨਾਂ ਨੂੰ ਵੀਡੀਓ 'ਚ ਸ਼ਾਮਲ ਕਰਵਾ ਲਓ। ਠੀਕ ਆ, ਤੁਹਾਡੇ ਨਾਲ ਜ਼ਿਆਦਤੀ ਹੋਈ ਆ,
ਤੁਹਾਨੂੰ ਨਿਆਂ ਮਿਲਣਾ ਚਾਹੀਦਾ, ਤੁਹਾਨੂੰ ਪੱਕਿਆਂ ਕਰਨਾ ਚਾਹੀਦਾ, ਉਹਦੇ 'ਚ ਅਸੀਂ ਨਾ ਲਿਆ। ਪਰੰਤੂ ਇਹ ਤਾਂ ਕੋਈ ਮੈਨੂੰ ਨਹੀਂ ਲੱਗਦਾ ਕਿ ਐਥੀਕਲੀ ਸਹੀ ਹੈ ਕਿ ਤੁਸੀਂ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਵੀਡੀਓ 'ਚ ਸ਼ਾਮਲ ਕਰ ਲਓਗੇ। ਸਰਕਾਰ ਦੇ ਉਲਟ ਬੋਲਣਾ ਹੈ ਤਾਂ ਤੁਸੀਂ ਆਪਣੇ ਘਰ ਵੀ ਬੈਠ ਕੇ ਲਾਈਵ ਕਰ ਸਕਦੇ ਹੋ। ਕਿਆ ਦੇਖੋ ਜੀ ਸਾਡੇ ਗਿੱਟੇ ਗੋਡੇ ਤੋੜੇ ਪਏ ਨੇ। ਤੋ ਇਸ ਕਰਕੇ ਇਹ ਅਧਿਆਪਕਾਂ ਨੇ ਵੀਡੀਓ ਜਿਹੜੀ ਸੀ ਉਹ ਕਲਾਸਰੂਮ 'ਚ ਬਣਾਈ ਸੀ, ਬੱਚਿਆਂ ਦਾ ਸਾਥ ਲਿਆ ਸੀਗਾ ਨਾਲ। ਹੁਣ ਬੱਚੇ ਤਾਂ ਇਨੋਸੈਂਟ ਪਿੱਛੇ ਬੋਲਣਗੇ, ਉਹਨਾਂ ਨੂੰ ਸਰਕਾਰ ਮੁਰਦਾਬਾਦ ਕਹੋਗੇ ਤਾਂ ਮੁਰਦਾਬਾਦ ਹੀ ਕਹਿਣਗੇ, ਜ਼ਿੰਦਾਬਾਦ ਕਹੋਗੇ ਤਾਂ ਜ਼ਿੰਦਾਬਾਦ ਕਹਿ ਦੇਣਗੇ ਟੀਚਰ ਦੇ ਪਿੱਛੇ। ਸੋ ਇਸ ਕਰਕੇ ਨੋਟਿਸ ਜ਼ਰੂਰ ਜਾਰੀ ਹੋਇਆ, ਪਰ ਗੱਲ ਇਹ ਆ ਕਿ ਜੇ ਕਿਸੇ ਨੇ ਪ੍ਰਦਰਸ਼ਨ 'ਚ ਹਿੱਸਾ ਲਿਆ ਤਾਂ ਕਿਹੜ ਕੱਢੇ ਸਰਕਾਰ, ਉਹ ਵੀ ਗਲਤ ਆ, ਉਹ ਵੀ ਗਲਤ ਆ। ਚਲੋ ਵਾਰਨ ਕਰਕੇ ਛੱਡਿਆ ਜਾ ਸਕਦਾ ਹੈ, ਕਿਉਂਕਿ ਉਸ ਭੈਣ ਦੇ ਮਤਲਬ ਕਿ ਗਿੱਟੇ ਤੇ ਵੀ ਸੱਟ ਲੱਗੀ ਦਿਖਾ ਰਹੀ ਹੈ ਵੀ ਡਾਂਗ ਡੂੰਗ ਵੱਜੀ ਹੋਣੀ ਆ, ਚਲੋ ਠੀਕ ਆ, ਉਹਦੇ ਨਾਲ ਬਹੁਤ ਮਾੜੀ ਹੋਈ। ਪਰ ਇਹ ਨਹੀਂ ਹੈ ਕਿ ਹੁਣ ਤੁਸੀਂ ਉਹ ਇਸੇ ਕਿੜ ਦੇ ਚੱਲਦੇ ਆ ਕਿ ਉਹ ਸਰਕਾਰ ਦੇ ਖਿਲਾਫ ਬੋਲੀ ਕਾਤੋਂ ਆ ਤਾਂ ਤੁਸੀਂ ਉਹਨੂੰ ਨੌਕਰੀ ਤੋਂ ਹੀ ਕੱਢ ਦੇਵੋ ਗਰੀਬੜੀ ਨੂੰ। ਇਹ ਵੀ ਗੱਲ ਮਾੜੀ ਆ, ਇਹ ਵੀ ਗੱਲ ਮਾੜੀ ਆ। ਉਧਰ ਅੱਜ ਯੂਨੀਵਰਸਿਟੀ ਜਿਹੜੀ ਹੈ ਪੰਜਾਬੀ ਯੂਨੀਵਰਸਿਟੀ, ਉਹਨਾਂ ਨੇ ਵੀ ਕਰ ਦਿੱਤਾ ਐਲਾਨ ਕਿ ਦੇਖੋ ਜੀ ਕੋਈ ਵੀ ਜਿਹੜਾ ਮੀਡੀਆ ਪਲੇਟਫਾਰਮ ਹੈ ਉਹਦੇ ਤੇ ਤੁਸੀਂ ਬੋਲਣਾ ਨਹੀਂ। ਆਪਣੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ, ਮਤਲਬ ਕਿ ਜੇ ਕੋਈ ਧੱਕਾ ਵੀ ਹੋ ਰਿਹਾ ਤਾਂ ਮਤਲਬ ਕਿ ਤੁਸੀਂ ਉੱਤੇ ਪ੍ਰਸ਼ਾਸਨ ਦੇ ਖਿਲਾਫ ਨਹੀਂ ਬੋਲਣਾ। ਅਜੀਬੋ ਗਰੀਬ ਜਿਹਾ ਇਹ ਵਰਤਾਰਾ ਚੱਲ ਰਿਹਾ। ਪਰ ਜੋ ਟੀਚਰਾਂ ਨਾਲ ਹੋਇਆ ਬਹੁਤ ਹੀ ਗਲਤ ਹੋਇਆ, ਬੇਹੱਦ ਗਲਤ ਹੋਇਆ। ਪਰ ਟੀਚਰਾਂ ਨੂੰ ਇਹ ਵੇਖਣਾ ਪਏਗਾ ਕਿ ਠੀਕ ਹੈ ਤੁਹਾਡੇ ਨਾਲ ਹੈ ਸਾਰਾ ਪੰਜਾਬ, ਤੁਸੀਂ ਲੜਾਈ ਲੜ ਰਹੇ ਹੋ, ਤੁਹਾਡਾ ਸਾਥ ਦੇਣਗੇ ਸਾਰੇ। ਪਰੰਤੂ ਆ ਜਿਹੜੀ ਗੱਲ ਹੈ ਨਾ ਕਿ ਕਲਾਸ ਦੇ ਵਿੱਚ ਇਨੋਸੈਂਟ ਬੱਚਿਆਂ ਨੂੰ ਨਾਲ ਲਾ ਕੇ ਆਪਾਂ ਕੋਈ ਸਰਕਾਰ ਵਿਰੋਧੀ ਵੀਡੀਓ ਬਣਾਈਏ, ਠੀਕ ਨਹੀਂ। ਜੀ ਇਹ ਤਾਂ ਹੈ। ਸੋ ਅੱਗੇ ਚੱਲੀਏ, ਗੱਲ ਕਰੀਏ ਬ੍ਰਿਜ ਭੂਸ਼ਣ ਸਿੰਘ ਦੀ। ਅਦਾਲਤ ਨੇ ਇੱਕ ਵਾਰ ਮੁੜ ਤੋਂ ਤਲਬ ਕੀਤਾ ਹੈ। हाँ जी, अदालत ने तलब कर लिया गुरप्रीत सिंह जी। ਤਾਂ ਇਹਦੇ ਵਿੱਚ ਹੁਣ ਕੀ ਹੈ ਕਿ ਨਾਬਾਲਗਾ ਵਾਲਾ ਜਿਹੜਾ ਮਸਲਾ ਸੀਗਾ ਉਹ ਤਾਂ ਹੁਣ ਇਹ ਆ ਕਿ ਉਹਦੇ 'ਚ ਕੇਸ ਖਾਰਜ ਹੋ ਜਾਣਾ ਹੈ, ਮੋਸਟ ਪ੍ਰੋਬਬਲੀ ਹੋ ਜਾਣਾ ਹੈ, ਕਿਉਂਕਿ ਨਾਬਾਲਗਾ ਨੂੰ ਸੱਦਿਆ ਗਿਆ, ਬੁਲਾਇਆ ਗਿਆ ਕੋਰਟ ਦੇ ਵਿੱਚ, ਤਾਂ ਉਹ ਜਦੋਂ ਪਹਿਲਾਂ ਹੀ ਮੁੱਕਰ ਚੁੱਕੇ ਆ, ਉਸ ਤੋਂ ਬਾਅਦ ਉਹ ਬਿਆਨ ਦੇਣਗੇ, ਬਿਆਨ ਕਿ ਭਾਈ ਤੇਰੇ ਤੇ ਕੋਈ ਦਬਾਅ ਤਾਂ ਨਹੀਂ। ਜੇ ਉਸਨੇ ਕਹਿਤਾ ਮੇਰੇ ਤੇ ਕੋਈ ਦਬਾਅ ਨਹੀਂ ਤੇ ਬਸ ਫਿਰ ਕਹਾਣੀ ਖਤਮ ਹੈ। ਪਰ ਜਿਹੜੇ 6 ਬਾਲਗ ਪਹਿਲਵਾਨਾਂ ਦੇ ਦੋਸ਼ਾਂ ਦਾ ਮਾਮਲਾ ਹੈ ਉਹਦੇ ਵਿੱਚ ਇਹਨੂੰ ਸੱਦ ਲਿਆ ਗਿਆ। 18 ਜੁਲਾਈ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦਾ ਹੁਕਮ ਆ। ਇਸ ਤੋਂ ਪਹਿਲਾਂ ਕੇਸ ਦੀ ਸੁਣਵਾਈ ਜਿਹੜੀ ਆ ਉਹ 1 ਜੁਲਾਈ ਨੂੰ ਹੋਈ ਸੀਗੀ। ਇਹਦਾ ਮਤਲਬ ਹੈ ਕਿ ਬਾਲਗ ਪਹਿਲਵਾਨਾਂ ਵਾਲਾ ਮਾਮਲਾ ਉਹ ਚੱਲੇਗਾ ਕਿ ਨਹੀਂ, ਉਹ ਉਸ ਦਿਨ ਤੈਅ ਹੋ ਜਾਏਗਾ ਗੁਰਪ੍ਰੀਤ ਜੀ, ਬਹੁਤ ਕੁਝ ਉਸ ਦਿਨ ਤੈਅ ਹੋ ਜਾਏਗਾ। ਤਾਂ ਜੇ ਨਾਬਾਲਗ ਵਾਲਾ ਖਤਮ ਵੀ ਹੁੰਦਾ, ਬਾਲਗ ਵਾਲਾ ਚੱਲਦਾ ਹੈ, ਬਾਲਗ ਪਹਿਲਵਾਨਾਂ ਵਾਲਾ ਚੱਲਦਾ ਹੈ, ਤਾਂ ਵੀ ਬ੍ਰਿਜ ਭੂਸ਼ਣ ਦੀ ਤਾਂ ਸੀਪ ਲੱਗਣੀ ਤੈਅ ਆ। ਪਰ ਮਾਮਲਾ ਤੇ ਇਹੀ ਹੈ ਨਾ ਕਿ ਉਹ ਪਹਿਲਵਾਨ ਉੱਠ ਗਏ ਆ, ਉਹ ਤੇ ਹੁਣ ਗਾਂ ਆਪਣੀਆਂ ਗੇਮਾਂ ਦੀਆਂ ਤਿਆਰੀਆਂ ਕਰ ਰਹੇ ਆ, ਸਾਰਾ ਕੁਝ ਵਿੱਚ ਵਿਚਾਲੇ ਹੀ ਆ। ਤਾਂ ਗੱਲ ਇਹ ਆ ਕਿ ਅਸੀਂ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਭਾਈ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਫੈਡਰੇਸ਼ਨਾਂ ਨੇ, ਸਾਰੀਆਂ ਐਸੋਸੀਏਸ਼ਨਾਂ ਨੇ, ਤਾਂ ਉਹਨਾਂ ਦੀ ਸਾਰਿਆਂ ਦੀ ਜਾਂਚ ਪੜਤਾਲ ਕਰਵਾਈ ਜਾਣੀ ਚਾਹੀਦੀ ਆ ਕਿ ਧੀਆਂ ਧਿਆਣੀਆਂ ਨੂੰ ਜੋ ਬੱਚੀਆਂ ਖੇਡਾਂ ਦੇ ਵਿੱਚ ਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਜਾਂ ਕਿਸੇ ਕਿਸਮ ਦਾ ਕੋਈ ਸ਼ੋਸ਼ਣ ਜਿਹੜਾ ਹੈ ਉਹ ਨਾ ਚੱਲਣਾ ਪਵੇ। ਜੀ ਸੋ ਇਹ ਵੀ ਵੇਖਣ ਵਾਲੀ ਗੱਲ ਹੈ, ਵੇਖਾਂਗੇ ਬਣਦਾ ਕੀ ਹੈ। ਸੋ ਮਿੰਟੂ ਜੀ ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਬੜੀ ਗਹਿਰਾਈ ਦੇ ਨਾਲ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਹੈ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਤੇ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤੇ ਅੱਗੇ ਇਸ ਨੂੰ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਨਾਲ ਦੀ ਨਾਲ ਫੇਸਬੁੱਕ ਅਤੇ YouTube ਦੇ ਉੱਪਰ ਪੰਜਾਬੀ ਰੇਡੀਓ USA ਨੂੰ ਫੋਲੋ ਜ਼ਰੂਰ ਕਰੋ। ਫੇਸਬੁੱਕ ਤੇ ਫੋਲੋ ਕਰਨਾ ਤੇ YouTube ਤੇ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਹਰ ਇੱਕ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਤਦ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।